दर्शकों ब्रेक तो बाद तुहाडा स्वागत है जी। डॉक्टर साहब साडी पहली लिखत आई है लंदन तो वीर कुलदीप सिंह जी दी। ਇਹ ਲਿਖਦੇ ਹਨ ਡਾਕਟਰ ਸਾਹਿਬ ਅਤੇ ਬੀਬੀ ਨੀਲਮ ਕੌਰ ਜੀ ਅਤੇ ਟੀਵੀ 84 ਦੀ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਆਪ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਸਾਡਾ ਇਹ ਹਰਮਨ ਪਿਆਰਾ ਚੈਨਲ ਹੋਰ ਬੁਲੰਦੀਆਂ ਨੂੰ ਛੂਏ। ਡਾਕਟਰ ਸਾਹਿਬ ਮੇਰਾ ਆਪ ਜੀ ਨਾਲ ਕੁਝ ਵਕਤ ਤੋਂ ਸੰਪਰਕ ਨਹੀਂ ਹੋਇਆ, ਇਸ ਦਾ ਕਾਰਨ ਮੇਰਾ ਇੰਡੀਆ ਜਾਣਾ ਅਤੇ ਕੁਝ ਰੁਝੇਵਿਆਂ ਦਾ ਹੋਣਾ ਸੀ, ਪਰ ਮੈਂ ਆਪ ਜੀ ਦਾ ਹਰੇਕ ਸ਼ੋਅ ਦੇਖਦਾ ਰਿਹਾ ਹਾਂ ਅਤੇ ਤੁਹਾਨੂੰ ਦਿਲੋਂ ਪਿਆਰ ਕਰਦਾ ਹਾਂ। ਡਾਕਟਰ ਸਾਹਿਬ ਪੰਜਾਬ ਵਿੱਚ ਇੰਨਾ ਕੈਂਸਰ ਹੋਣਾ ਹਿੰਦੂ ਹਕੂਮਤ ਨੂੰ ਸ਼ੱਕ ਦੇ ਘੇਰੇ ਵਿੱਚ ਲਿਆ ਖੜਾ ਕਰਦਾ ਹੈ ਅਤੇ ਲੱਗਦਾ ਹੈ ਕਿ ਪੰਜਾਬ ਦੀ ਧਰਤੀ ਅੰਦਰ ਭਾਰਤ ਵੱਲੋਂ ਯੂਰੇਨੀਅਮ ਇੰਜੈਕਟ ਕੀਤਾ ਗਿਆ ਹੈ। ਇਹ ਗੱਲ ਮੈਂ ਐਵੇਂ ਨਹੀਂ ਕਹਿ ਰਿਹਾ ਬਲਕਿ ਕੁਝ ਗੱਲਾਂ ਕਰਕੇ ਕਹਿ ਰਿਹਾ ਹਾਂ ਅਤੇ ਨਾਲ ਹੀ RSS ਦੀਆਂ ਚਿੱਠੀਆਂ ਵਿੱਚ ਸਾਨੂੰ ਖਤਮ ਕਰਨ ਦੀਆਂ ਵਿਧੀਆਂ ਲਿਖੀਆਂ ਹਨ ਜੋ ਕਿ ਸਿੱਖਾਂ ਦਾ ਅਸਲੀ ਦੁਸ਼ਮਣ ਕੌਣ ਕਿਤਾਬ ਵਿੱਚ ਛਪੀਆਂ ਹਨ। ਮੈਂ ਆਪ ਜੀ ਨੂੰ ਇਹ ਭੇਜ ਰਿਹਾ ਹਾਂ, ਹੋ ਸਕੇ ਤਾਂ ਇਹ ਵੀ ਪੜ੍ਹ ਲੈਣਾ ਜੀ। ਬਾਕੀ ਮੈਂ ਆਪਣੇ ਪੰਜਾਬੀ ਵੀਰਾਂ ਭੈਣਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਅਤੇ ਬਾਹਰਲੇ ਮੁਲਕਾਂ ਵਿੱਚ ਇਲੈਕਸ਼ਨਾਂ ਨੂੰ ਗੰਭੀਰਤਾ ਨਾਲ ਲਿਆ ਕਰੋ। ਜਿਵੇਂ ਸਿੱਖ ਫੈਡਰੇਸ਼ਨ UK ਜ਼ੋਰ ਲਗਾ ਰਿਹਾ ਹੈ, ਉਸੇ ਤਰ੍ਹਾਂ ਸਾਨੂੰ ਪੰਜਾਬ ਵਿੱਚ ਵੀ ਪੰਜਾਬ ਦੇ ਪੱਖ ਬਾਰੇ ਸੋਚਣਾ ਚਾਹੀਦਾ ਹੈ। ਬਾਦਲ, ਪੰਜਾਬ ਪੁਲਿਸ, ਮੱਕੜ ਇਹ ਸਭ ਹਿੰਦੂ ਹਕੂਮਤ ਦੇ ਲਖਪਤ ਰਾਏ, ਜਸਪਤ ਰਾਏ ਹਨ ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਜਾਰੀ ਰੱਖੀ ਹੈ। ਲੱਖੂ ਮੁਗਲੀਆ हुकूमत दा मुख मंत्री सी अते बादल हिंदू हुकूमत दा मुख मंत्री है। लखू ने तलवार नाल सिख नस्लकुशी कीती सी अते बादलां ने नशे अते डेरियां नाल। पिछले 10 सालां विच तां बादल दी हुकूमत विच ही नशे आए हन, फिर ये किवें कहंदे हन कि ये नशा रोकणगे। बादलां ने सिखां दियां 2 पीढ़ियां खाली कीतियां, एक अकाल तख्त साहिब ते फौज चढ़ा के अते दूजी नशे खुआ के। ਇਹ ਹਿੰਦੂ ਹਕੂਮਤ ਦਾ ਵਫਾਦਾਰ ਕੁੱਤਾ ਅਤੇ ਪਦਮ ਵਿਭੂਸ਼ਣ ਹੈ। ਬਾਕੀ ਜੇਕਰ ਪੰਜਾਬ ਬਚਾਉਣਾ ਹੈ ਤਾਂ ਸਿੱਖ ਹਿੱਤਾਂ ਵਾਲੀ ਪਾਰਟੀ ਨੂੰ ਵੋਟ ਪਾਓ। ਬਾਦਲਾਂ ਅਤੇ ਕਾਂਗਰਸ ਨੂੰ ਵੋਟ ਪਾਣਾ ਤਾਂ ਆਪਣੀ ਨਸਲਕੁਸ਼ੀ ਕਰਵਾਉਣਾ ਹੈ। ਆਮ ਆਦਮੀ ਪਾਰਟੀ ਪੰਜਾਬ ਦਾ ਪਾਣੀ ਅਤੇ ਬਿਜਲੀ ਦਿੱਲੀ ਵਿੱਚ ਫ੍ਰੀ ਵੰਡ ਰਹੀ ਹੈ ਅਤੇ ਪੰਜਾਬੀਆਂ ਦੀ ਬਦਕਿਸਮਤੀ ਦੇਖੋ ਕਿ ਇਹ ਖੁਸ਼ੀ ਮਨਾ ਰਹੇ ਹਨ। ਸੋ ਭਰਾਵੋ, ਰਾਜਸੀ ਤਾਕਤ ਦੇ ਕਮਾਲ ਨੂੰ ਸਮਝੋ। ਹੁਣ ਧੂਰੀ ਵਿੱਚ ਬਾਦਲਾਂ ਨੂੰ ਵੋਟ ਨਾ ਪਾ ਕੇ ਗਲਤੀ ਕਰਿਓ। ਬਾਕੀ ਧੂਰੀ ਵਿੱਚ ਬਾਦਲਾਂ ਨੂੰ ਵੋਟ ਨਾ ਪਾ ਕੇ ਗਲਤੀ ਨਾ ਕਰਿਓ। ਬਾਕੀ ਸਾਡਾ ਨਿਸ਼ਾਨਾ ਹਮ ਰਾਖਤ ਪਾਤਸ਼ਾਹੀ ਦਾਵਾ ਕਿ ਰਾਜ ਕਰੇ ਹੈ ਕਿ ਲੜ ਮਰੇ ਹੈ ਹੋਣਾ ਚਾਹੀਦਾ ਹੈ। ਗੁਰੂ ਭਲਾ ਕਰੇ, ਸਾਨੂੰ ਸਮਤ ਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। मैं पहला ही कई दिनों का सोचता सी, मैं कि वीर कुलदीप सिंह सानू बड़ी लगातारता नाल लिखते हुंदे सी, बड़ी सोहनी टाइप की कराई, ट्रांसलेशन भी नहीं सी करनी पैंदी जी। तो मैं क्या भी पता नहीं किते अंतर ध्यान हो गया, कोई भौरा पट लिया जां ये भी हुंदा ना अजकल कईयां दा हुंदा जी, चलिया कट्टो फिर उहदे नाल हासिल करांगे, आ होएगा वो होएगा, भावें कौम लई कट्टदे होण जी जी। पर चलो चंगी गल है कि अपने वतन खालिस्तान की धरती ते गए और उत्थों भी हुंदे साडे नाल जुड़े रहे ने, पर असीं तुहानूं जरूर मिस कीता है क्योंकि तुहाडी लिखत भी जानकारी भरपूर हुंदी है और तुसीं जिहड़ा अपने विचारां नूं भी ठीक आर्टिकुलेट करदे हो जी। तुसीं ही सानूं प्यार नहीं करदे, असीं भी तुहानूं प्यार करदे और जिहड़ा भी पंथ प्रस्त पंथ दा वीर भैण साडे इस रस्ते दा पांधी है, हमसफर है, उही साडा गुरु भाई भी है और वही साडा रिश्तेदार भी है, साडी बरादरी भी यही है जी जी। सो बाकी तो दावे कूड़े ने, अल्टीमेटली यही जिहड़ा रस्ता है, जिहड़ा आज़ादी दे रस्ते दे उत्ते तुरिया होया है, कोई भावें सिपाह है, भावें कोई सिलार है, कोई फुट सोल्जर है, कोई घोड़सवार है, पर असीं सारे ही उसे ही रस्ते दे पांधी हैं और असीं जिहड़ा गुरु अगे अरदास भी करते हैं कि गुरु सब नूं हिम्मत दे, जिथे जिथे बैठे हैं भी कोई कुछ कर रहा है वो उस तो भी दुगनी ताकत दे नाल जिहड़ा पंथक आज़ादी दे पिड़ विच होर मल्ला मारे जी। उन्होंने RSS दीयां गतिविधियां दी गल कीती है और ख़ास तौर ते जिहड़ा एक किताबचा असली दुश्मन कौन उन्होंने छापिया, उहदी कॉपी भी उन्होंने सानू जिहड़ियां हदायतां ने उन्हां दे फुट सोल्जर्स नूं वो असीं देखियां ने, किसी वेले असीं वो सांझी भी करांगे। हालां उहदी ऑथेंटिसिटी बारे तो पता नहीं है की है, पर जो कुछ नज़र आ रहा है सामने वो लगता है कि वो एक
ਜਿਵੇਂ ਇੱਕ ਜਿਵੇਂ ਨਾਜ਼ੀਆਂ ਦੀ ਗੈਸਟੈਪੋ ਸੀ ਫੋਰਸ ਜਾਂ ਦੂਜੇ ਜਦੋਂ ਉਹਨਾਂ ਨੇ ਯਹੂਦੀਆਂ ਨੂੰ ਕਮਿਊਨਿਸਟਾਂ ਨੂੰ ਜਿਪਸੀਆਂ ਨੂੰ ਟਾਰਗੇਟ ਕੀਤਾ ਕੋਈ ਇਹ ਤਾਂ ਨਹੀਂ ਹੁੰਦਾ ਕਿ ਪਬਲਿਕ ਫਾਈਲਾਂ 'ਚ ਆਰਡਰ ਹੁੰਦੇ ਨੇ ਉਹ ਇਸ ਕਿਸਮ ਦੀ ਗਾਈਡਲਾਈਨਸ ਹੁੰਦੀਆਂ ਨੇ ਜਾਂ ਜਿਵੇਂ ਨਵੰਬਰ 84 ਜਦੋਂ ਉਹਨਾਂ ਨੇ ਗਏ ਕਿ ਇਹਨਾਂ ਨੇ ਉਹਨਾਂ ਨੂੰ ਵੋਟਿੰਗ ਲਿਸਟਾਂ ਪ੍ਰੋਵਾਈਡ ਕੀਤੀਆਂ ਹੁਣ ਕੋਈ ਲਿਖਤੀ ਆਰਡਰ ਤਾਂ ਨਹੀਂ ਨਾ ਹੈ ਹੋਮ ਮਿਨਿਸਟਰ ਨਰਸਿਮਹਾ ਰਾਓ ਸੀ ਜਾਂ ਰਾਜੀਵ ਗਾਂਧੀ ਨੇ ਤਾਂ ਨਹੀਂ ਆਰਡਰ ਦਿੱਤੇ ਜੀ ਵਰਬਲ ਸੀ ਪਰ ਕਿਤੇ ਨਾ ਕਿਤੇ ਗਾਈਡਲਾਈਨ ਸੀ ਸੋ ਇਹ ਜਿਹੜਾ ਕਿਤਾਬਚਾ ਇਹਨਾਂ ਦਾ ਅਸਲੀ ਦੁਸ਼ਮਣ ਕੌਣ ਇਹ ਕਾਫੀ ਕੁਝ ਉਸ ਪਾਸੇ ਵੱਲ ਇਸ਼ਾਰਾ ਕਰਦਾ ਜੋ ਐਕਚੁਅਲੀ ਔਨ ਦਾ ਗਰਾਊਂਡ ਇੰਪਲੀਮੈਂਟ ਕੀਤਾ ਜਾ ਰਿਹਾ ਬਾਕੀ ਉਹਨਾਂ ਨੇ ਕਿਹਾ ਵੀ ਪੰਜਾਬ ਔਰ ਜਿੱਥੇ ਬਾਹਰ ਚੋਣਾਂ ਹੁੰਦੀਆਂ ਨੇ ਉਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਔਰ ਜਿਹੜੀ ਪੰਥ ਪ੍ਰਸਤ ਧਿਰ ਹੈ ਉਹਨਾਂ ਨੂੰ ਹੀ ਸਾਨੂੰ ਹਮਾਇਤ ਕਰਨੀ ਚਾਹੀਦੀ ਹੈ ਇੰਗਲੈਂਡ 'ਚ ਵੀ ਅਸੀਂ ਸਮਝਦੇ ਹਾਂ ਵੀ ਚੰਗਾ ਕੰਮ ਕਰ ਰਹੇ ਨੇ ਸਿੱਖ ਫੈਡਰੇਸ਼ਨ ਔਰ ਦੂਸਰੀਆਂ ਪੰਥਕ ਜਥੇਬੰਦੀਆਂ ਸਿੱਖ ਮੈਨੀਫੈਸਟੋ ਨੇ ਕਾਫੀਆਂ ਨੂੰ ਉਤਸ਼ਾਹਿਤ ਕੀਤੇ ਜੀ ਫਿਰ ਉਹਨਾਂ ਨੇ ਸਿੱਧੇ ਤੌਰ ਤੇ ਬਾਦਲ ਜਿਹੜਾ ਕਿ ਬਿਲਕੁਲ ਲੱਖੂ ਜਿਹੜਾ ਮੁਗਲਿਆ ਹਕੂਮਤ ਦਾ ਕਰਿੰਦਾ ਸੀ ਸੂਬੇਦਾਰ ਸੀ ਜਿਹਨੂੰ ਅੱਜ ਚੀਫ ਮਿਨਿਸਟਰ ਕਿਹਾ ਜਾਂਦਾ ਉਸ ਜ਼ਮਾਨੇ 'ਚ ਸੂਬੇਦਾਰ ਕਿਹਾ ਜਾਂਦਾ ਸੀ ਸੂਬਾ ਪ੍ਰੋਵਿੰਸ ਨੂੰ ਕਹਿੰਦੇ ਨੇ ਪ੍ਰਾਂਤ ਨੂੰ ਕਹਿੰਦੇ ਨੇ ਜਿਹੜਾ ਸੂਬੇ ਨੂੰ ਮੈਨੇਜ ਕਰੇ ਸੋ ਜ਼ਾਹਰ ਹੈ ਕਿ ਵੀ ਉਹਨੇ ਤਲਵਾਰ ਦੇ ਨਾਲ ਮਾਰੇ ਲੱਖੂ ਨੇ ਤਾਂ ਸਿਰਾਂ ਦੇ ਮੁੱਲ ਰੱਖੇ ਬੱਚੇ ਬੀਬੀਆਂ ਉਹਨਾਂ ਦਾ ਵੀ ਕਤਲੇਆਮ ਕੀਤਾ ਤੇ ਇਹਨੇ ਅਕਾਲ ਤਖਤ ਤੇ ਫੌਜ ਚੜਾਉਣ 'ਚ ਜਿਹੜੇ ਸਾਰੇ ਬਾਦਲ ਟੋੜਾ ਤਲਵੰਡੀ ਬਰਨਾਲਾ ਰਾਮੂ ਵਾਲੀਆ ਇਹ ਸਾਰੇ ਇੱਕੋ ਹੀ ਨਸਲ ਹੈ ਜੀ ਔਰ ਹੁਣ ਨਸ਼ਿਆਂ ਨਾਲ ਤੇ ਡੇਰਿਆਂ ਨਾਲ ਨਸ਼ਿਆਂ ਦੇ ਨਾਲ ਜਵਾਨੀ ਦਾ ਜਿਹੜਾ ਬਰਬਾਦ ਦਾ ਰਸਤਾ ਖੋਲ ਦਿੱਤਾ ਬਰਬਾਦੀ ਦਾ ਔਰ ਡੇਰਿਆਂ ਦੇ ਨਾਲ ਜਿਹੜੇ ਮਾੜੇ ਮੋਟੇ ਧਾਰਮਿਕ ਬਿਰਤੀ ਸਿੱਖ ਸੀ ਜਾਂ ਨੇ ਉਹਨਾਂ ਨੂੰ ਡੇਰਿਆਂ ਦੇ ਲਾ ਦਿੱਤਾ ਉਹ ਲੱਗੇ ਨੇ ਢੋਲਕੀਆਂ ਛਾਣੇ ਲੈ ਕੇ ਉਧਰ ਹੀ ਕੁੱਟਣ ਕਦੇ ਇਧਰੋਂ ਕੱਢ ਕੇ ਜਲੂਸ ਉਧਰ ਨੂੰ ਲੈ ਗਏ ਉਧਰੋਂ ਇਧਰ ਨੂੰ ਲੈ ਗਏ ਤੇ ਉਹ ਅੱਗੇ ਦੇ ਹੀ ਆਪਣਾ ਫਿਕਰ ਤੇ ਲੱਗੇ ਹੋਏ ਨੇ ਕਿ ਭਾਈ ਅੱਗੇ ਸੀਟ ਬੁੱਕ ਕਰਾਣੀ ਹੈ ਜਾਣ ਤੋਂ ਬਾਅਦ ਜੋ ਸਾਹਮਣੇ ਹੈ ਔਰ ਜਿਸ ਤਰੀਕੇ ਨਾਲ ਡੇਰਿਆਂ ਦਾ ਹਿੰਦੂਕਰਨ ਕੀਤਾ ਹੋਇਆ ਔਰ ਜਿਹੜੇ ਡੇਰਿਆਂ ਦੇ ਸੰਤ ਮਹੰਤ ਨੇ ਉਹ ਜਿਹੜੇ ਨੇ ਲਗਜ਼ਰੀਅਸ ਲਾਈਫ ਜਿਉ ਰਹੇ ਨੇ ਬਹੁਤ ਸਾਰੇ ਜਿਹੜਾ ਕੋਈ ਸੱਚਾ ਸਾਧੂ ਫਕੀਰ ਹੈ ਉਹਦੇ ਲਈ ਅਸੀਂ ਹਮੇਸ਼ਾ ਹੀ ਜਿਹੜਾ ਸਾਡਾ ਸਿਰ ਝੁਕਦਾ ਜਿਹੜਾ ਵੀ ਕੋਈ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਲਈ ਵੀ ਸਮਰਪਿਤ ਹੈ ਪਰ ਕੁੱਲ ਮਿਲਾ ਕੇ ਜੋ ਸਾਹਮਣੇ ਨਜ਼ਰ ਆਉਂਦਾ ਉਹ ਤਾਂ ਪੋਪ ਲੀਲਾ ਹੀ ਹੈ ਔਰ ਪੋਪ ਲੀਲਾ 'ਚ ਉਸ ਕਿਸਮ ਦਾ ਹੀ ਜਿਹੜਾ ਬੜਾ ਪੋਪ ਲੀਲਾ ਹੀ ਇੱਥੋਂ ਬਣੀ ਹੈ ਪੋਪ ਤੁਰਦਾ ਹੈ ਕਿਵੇਂ ਕੋਈ ਚਾਰ ਅੱਗੇ ਕੋਈ ਚਾਰ ਪਿੱਛੇ ਬੜਾ ਸ਼ਾਨੋ ਸ਼ੌਕਤ ਉਹਨਾਂ ਦੀਆਂ ਗੱਡੀਆਂ ਦੇ ਮਾਡਲ ਹੀ ਨਹੀਂ ਮੈਂ ਤਾਂ ਵੈਸੇ ਨਹੀਂ ਧਿਆਨ ਹੁੰਦਾ ਕਿਦਾ ਕੀ ਮਾਡਲ ਹੈ ਪਰ ਉਹ ਜਿਹੜੇ ਨਾਲ ਕੋਈ ਚੱਲਦਾ ਹੁੰਦਾ ਕਹਿੰਦਾ ਜੀ ਇਹ ਬਾਬੇ ਦੀ ਇੰਨੇ ਲੱਖ ਦੀ ਗੱਡੀ ਜੇ ਇਹ ਮਾਡਲ ਹੈ ਇਹਨੂੰ ਵੀ ਪੋਪ ਲੀਲਾ ਕਹਿੰਦੇ ਨੇ ਬਾਕੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਵੀ ਉਹਨਾਂ ਦਾ ਏਜੰਡਾ ਤਾਂ ਪਾਣੀ ਤੇ ਬਿਜਲੀ ਦਿੱਲੀ 'ਚ ਮੁਫਤ ਦੇਣ ਦੀ ਜਾਂ ਘੱਟ ਭਾਅ ਤੇ ਉਹ ਵੀ ਪੰਜਾਬ ਦੀ ਲੁੱਟ ਤੇ ਫਿਰ ਵੀ ਕਹਿ ਰਹੇ ਨੇ ਬੱਲੇ ਬੱਲੇ ਜੈ ਜੈਕਾਰ ਆਮ ਆਦਮੀ ਪਾਰਟੀ ਕੇਜਰੀਵਾਲ ਗਾਂਧੀ ਆ ਕੇਜਰੀਵਾਲ ਜੀ ਕੀ ਕਰ ਲਓਗੇ ਤੁਸੀਂ ਹੁਣ ਜਦੋਂ ਇਸ ਕਦਰ ਉਹ ਕਈ ਵਾਰ ਉਹ ਇੱਕ ਕਹਾਣੀ ਸ਼ਾਇਦ ਹੈ ਤਾਂ ਕਾਲੀਦਾਸ ਦੇ ਹਵਾਲੇ ਨਾਲ ਪਰ ਉਹਦੇ ਬਾਰੇ ਆਉਂਦਾ ਹੈ ਕਿ ਵੀ ਇੱਕ ਬੰਦਾ ਬੈਠਾ ਉੱਤੇ ਦਰਖਤ ਤੇ ਚੜਿਆ ਉੱਤੇ ਵੱਡੇ ਮੋਟੇ ਟਾਹਣ ਦੇ ਬੈਠਾ ਤੇ ਜਿਸ ਦੇ ਬੈਠਾ ਉਹਨੂੰ ਹੀ ਕੱਟ ਲਿਆ ਉਹਨੇ ਕਿਸੇ ਨੇ ਕਿਹਾ ਓਏ ਮੂਰਖਾ ਟਾਹਣਾ ਤਾਂ ਤੂੰ ਕਹਿੰਦਾ ਨਹੀਂ ਮੈਂ ਇਹਦਾ ਦਰਖਤ ਦਾ ਕੱਖ ਨਹੀਂ ਛੱਡਣਾ ਹੋਗਾ ਤੂੰ ਉੱਤੇ ਬੈਠੇ ਤੇਰਾ ਹੀ ਕੱਖ ਨਹੀਂ ਰਹਿਣਾ ਸੋ ਇਹ ਸਾਰੇ ਜਿਹੜੇ ਨੇ ਉਹ ਝੰਡਾ ਚੁੱਕਿਆ ਕਿਸੇ ਨੇ ਆਮ ਆਦਮੀ ਪਾਰਟੀ ਦਾ ਕੋਈ ਕਾਂਗਰਸ ਕੋਈ ਬੀਜੇਪੀ ਉਸ ਟਾਹਣ ਤੇ ਬੈਠੇ ਆਪਣੀ ਟਾਹਣ ਨੂੰ ਵੱਢ ਰਹੇ ਨੇ ਇਹਨੂੰ ਇਹ ਰਿਅਲਾਈਜ਼ ਨਹੀਂ ਹੋ ਰਿਹਾ ਕਿ ਵੀ ਸਾਰਾ ਅਲਟੀਮੇਟਲੀ ਲੁੱਟ ਜਿਹੜੀ ਆ ਉਹ ਪੰਜਾਬ ਦੀ ਹੋ ਰਹੀ ਹੈ ਔਰ ਜਿਵੇਂ ਹੁਣ ਆ ਲੈਂਡ ਐਕੁਜੀਸ਼ਨ ਐਕਟ ਪਾਸ ਕੀਤਾ ਉਹਨਾਂ ਨੇ ਲਿਆਂਦਾ ਜਿਵੇਂ ਅਕਾਲੀਆਂ ਨੇ ਜਾ ਕੇ ਉੱਥੇ ਉਹਦੀ ਹਮਾਇਤ ਕੀਤੀ ਹੈ ਵੀ ਤੁਸੀਂ ਕਿਸਾਨੀ ਪਾਰਟੀ ਤੁਸੀਂ ਕਿਸਾਨਾਂ ਦਾ ਜਿਹੜਾ ਹੈ ਉਹ ਫਾਰਮਰਸ ਜਿਹਦੀ ਰੋਟੀ ਰੋਜ਼ੀ ਉਹਦੇ ਨਾਲ ਜੁੜੀ ਹੋਈ ਹੈ 60-65% ਲੋਕਾਂ ਦਾ ਜਿਹੜਾ ਉਹ ਬ੍ਰੈਡ ਬਟਰ ਉਹਦੇ ਚੋਂ ਨਿਕਲਦੀ ਹੈ ਤੁਸੀਂ ਹਵਾਲੇ ਕਰ ਰਹੇ ਹੋ ਜੀ ਪਰ ਮਤਲਬ ਇਸ ਕਦਰ ਜਦੋਂ ਗ੍ਰੀਡ ਟੇਕ ਓਵਰ ਕਰਦੀ ਹੈ ਔਰ ਵਿਕੇ ਨੇ ਉਹ ਲੀਡਰ ਉਹੀ ਹੈ ਇਹਨਾਂ ਦਾ ਬਾਦਲ ਔਰ ਜਦੋਂ ਫਿਰ ਇਸ ਕਿਸਮ ਦਾ ਅੱਗੋਂ ਆਗੂ ਮਿਲ ਜਾਂਦਾ ਤੇ ਲੋਕਾਂ ਨੇ ਅੱਖਾਂ ਬੰਦ ਕੀਤੀਆਂ ਹੁੰਦੀਆਂ ਤੇ ਫਿਰ ਹਾਲ ਉਹੀ ਹੁੰਦਾ ਹੈ ਕਿ ਵੀ ਜੇ ਮਾਂ ਪੁੱਤੇ ਜ਼ਹਿਰ ਦੇ ਕੇ ਆ ਪੁੱਤ ਵਿਚਾਰਾ ਜੇ ਮਾਂ ਹੀ ਆ ਜਾਏ ਪੁੱਤਰ ਨੂੰ ਜ਼ਹਿਰ ਦੇਣ ਤੇ ਫਿਰ ਉਹ ਕੀ ਕਰ ਸਕਦੇ ਔਰ ਫਿਰ ਉਹਨਾਂ ਨੇ ਧੂਰੀ ਦੀਆਂ ਵੋਟਾਂ ਦੀ ਗੱਲ ਕੀਤੀ ਹੈ ਵੀ ਇਹਦੇ 'ਚ ਨਾ ਪਾਇਓ ਸੋ ਉਹਦੇ 'ਚ ਤਾਂ ਹੁਣ ਜਿਹੜਾ ਅਲਟੀਮੇਟਲੀ ਕੀ ਹੋਏਗਾ ਇਹ ਤਾਂ ਬਾਅਦ ਦੀ ਗੱਲ ਹੈ ਬਟ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਚੋਣਾ ਚਾਣਾ ਵੀ ਇੱਕ ਫਰਾਡ ਹੈ ਅੱਗੇ ਅਸੀਂ ਜ਼ਰੂਰ ਮਹਿਸੂਸ ਕਰਦੇ ਸੀ ਕਿ ਭਾਈ ਇਹ ਹੋਏ ਤਾਂ ਪਤਾ ਹੀ ਹੈ ਉੱਥੇ ਕਿਵੇਂ ਵੋਟਾਂ ਜਿਹੜੀਆਂ ਨੇ ਗਿਣੀਆਂ ਜਾਂਦੀਆਂ ਨੇ ਕਿਵੇਂ ਪੈਸੇ ਕੱਲ੍ਹ ਹੀ ਮੇਰੀ ਇੱਕ ਬਠਿੰਡੇ ਤੋਂ ਸੱਜਣ ਨੇ ਫਿਲਾਸਫੀ 'ਚ ਉਹਨਾਂ ਨੇ PhD ਕੀਤੀ ਹੋਈ ਹੈ ਉਹਨਾਂ ਦੇ ਨਾਲ ਗੱਲ ਹੋ ਰਹੀ ਸੀ
ਉਹ ਮੈਨੂੰ ਕਹਿੰਦੇ ਬਾਈ ਜੀ ਤੁਹਾਡੇ ਤਾਂ ਪਤਾ ਨਹੀਂ ਇੱਧਰ ਮਾਝੇ ਦੁਆਬੇ 'ਚ ਕੀ ਹੁੰਦਾ ਵੀ ਸਾਡੇ ਤਾਂ ਵੋਟਾਂ ਪੂਰਾ ਗਿਣ ਕੇ ਪੈਸੇ ਲੈਂਦੇ। ਜੇ ਇੱਕ ਟੱਬਰ ਦੇ 20 ਬੰਦੇ ਨੇ ਉਹਨਾਂ ਕਹਿਣਾ ਜੀ 2-2 ਹਜ਼ਾਰ ਦੀ ਵੋਟ ਤੇ ਜਿਹੜੀ ਹੈ ਉਹ ਬਿਲਕੁਲ ਜੇ ਵੀ 40,000 ਉਹਨਾਂ ਗਿਣ ਕੇ ਲੈ ਲੈਣੇ। ਤੇ ਉਹ ਤਾਂ ਕਹਿੰਦੇ ਸਾਡੇ ਤਾਂ ਚੋਣਾਂ ਡੀਕਦੇ ਹੁੰਦੇ ਵੀ ਕਦੋਂ ਚੋਣਾਂ ਆਉਣਗੀਆਂ, ਕਹਿੰਦੇ ਵੀ ਜੀ। ਸੋ ਕਹਿੰਦੇ ਵੀ ਉੱਥੇ ਸਾਡੇ ਫਿਰ ਕਹਿੰਦੇ ਪਾਉਂਦੇ ਇਮਾਨਦਾਰੀ ਨਾਲ, ਕਹਿੰਦੇ ਨਾ ਭਾਈ ਪੈਸੇ ਲੈ, ਜਿੱਤ ਤੋਂ ਪੈਸੇ ਲੈ ਉਹਨਾਂ ਨੂੰ ਹੀ ਪਾਵਾਂਗੇ। ਸੋ ਜੇ ਇਹ ਸਿਸਟਮ ਇਹੋ ਜਿਹਾ ਕੁਝ ਧੂਰੀ 'ਚ ਹੋਣਾ। ਸੋ ਮੈਨੂੰ ਨਹੀਂ ਲੱਗਦਾ ਕਿ ਵੀ ਕੋਈ ਉਹਦੇ 'ਚ ਕੋਈ ਤਬਦੀਲੀ ਦੀ ਕੋਈ ਗੱਲ ਹੋਏਗੀ। ਉਹਨਾਂ ਨੇ ਬਿਲਕੁਲ ਠੀਕ ਕਨਕਲੂਡ ਕੀਤਾ ਹੈ ਕਿ ਵੀ ਸਾਡਾ ਨਿਸ਼ਾਨਾ, ਸਾਨੂੰ ਆਪਣਾ ਫੋਕਸ ਲੂਜ਼ ਨਹੀਂ ਕਰਨਾ ਚਾਹੀਦਾ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਕਿ ਵੀ ਸਾਡਾ ਪਾਤਸ਼ਾਹੀ ਦਾ ਦਾਵਾ ਹੈ, ਸੋਵਰਨਟੀ ਦਾ। ਇੱਥੇ ਜਿੱਤੇ ਲੜੇ, ਜਿੱਤੇ ਆਪਣਾ ਦੇਸ਼ ਬਣਾਵਾਂਗੇ। ਸ਼ਹੀਦੀਆਂ ਹੋ ਗਈਆਂ, ਗੁਰੂ ਦੀ ਗੋਦ ਜਿਹੜੀ ਹੈ ਸਾਡੀ ਪਾਤਸ਼ਾਹੀ ਹੈ ਜੀ ਜੀ। ਔਰ ਰਾਜ ਕਰੇ ਹੈ ਇੱਕ ਹੈ, ਲੜ ਮਰੇ ਹੈ, ਕਿ ਜਾਂ ਅਸੀਂ ਰਾਜ ਕਰਾਂਗੇ ਜਾਂ ਰਾਜ ਲਈ ਲੜਦੇ ਮਰ ਜਾਵਾਂਗੇ, ਕੋਈ ਵਿੱਚ ਵਿਚਾਲਾ ਰਸਤਾ ਨਹੀਂ ਹੈ। ਸੋ ਵੀਰ ਕੁਲਦੀਪ ਸਿੰਘ ਜੀ ਦਾ ਸ਼ੁਕਰੀਆ। ਹੁਣ ਪੰਜਾਬ 'ਚੋਂ ਆਏ ਨੇ ਤਾਜ਼ਾ ਦਮ ਹੋ ਕੇ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਦੀ ਨਗਰੀ 'ਚ, ਤੇ ਹੁਣ ਸਾਨੂੰ ਇਹ ਲਿਖਣ ਔਰ ਵੱਧ ਤੋਂ ਵੱਧ ਸਾਨੂੰ ਸਾਡੇ ਨਾਲ ਆਪਣੀ ਜਿਹੜੀ ਖਾਸ ਤੌਰ ਤੇ ਪੰਜਾਬ ਵਿਜ਼ਿਟ ਦੇ ਦੌਰਾਨ ਇਹਨਾਂ ਨੇ ਕੀ ਅਨੁਭਵ ਕੀਤਾ ਹੈ ਉਸ ਨੂੰ ਪ੍ਰੋਪਰ ਜਿਹੜਾ ਹੈ, ਬੇਸ਼ੱਕ ਇੱਕ ਤੋਂ ਜ਼ਿਆਦਾ ਲਿਖਤਾਂ ਦੇ ਵਿੱਚ ਵੀ ਹੋ ਸਕਦਾ ਹੈ, ਕਿਉਂਕਿ ਅਸੀਂ ਹਮੇਸ਼ਾ ਇਸ ਗੱਲ ਦੇ ਲਈ ਈਗਰ ਹੁੰਦੇ ਹਾਂ ਕਿ ਗਰਾਊਂਡ ਜਿਹੜੀ ਰਿਐਲਿਟੀ ਹੈ ਉਹ ਸਾਡੇ ਤੱਕ ਪਹੁੰਚੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਨਾਲ ਲੈਣਾ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਨਾਲ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।